ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 18 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ, ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਦੇ ਲਈ ਅਪਲਾਈ ਕਰਨਾ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਫਿਰ ਕਿਹੜਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਡ ਕਹਿਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਪਰਿਵਾਰ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698। ਅੱਜ ਦੀਆਂ ਖਬਰਾਂ ਵੱਲ ਆਈਏ ਤੇ US ਦੀ ਕਾਂਗਰਸ ਨੇ ਸਟਾਪ ਗੈਪ ਜਿਹੜਾ ਸਪੈਂਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਹੈਗਾ। ਪਹਿਲਾਂ ਸੈਨੇਟ ਦੇ ਵਿੱਚ ਇਹ ਜਿਹੜਾ ਟੈਂਪਰੇਰੀ ਸ਼ਟਡਾਊਨ ਹੋ ਜਾਣੀ ਸੀ, ਨਹੀਂ ਤਾਂ ਉਹਨੂੰ ਉਹ ਤੋਂ ਬਚਣ ਦੇ ਲਈ ਇਹ ਜਿਹੜਾ ਬਿੱਲ ਆ ਪਹਿਲਾਂ ਸੈਨੇਟ ਨੇ 77 ਦੇ ਮੁਕਾਬਲੇ 18 ਵੋਟਾਂ ਦੇ ਨਾਲ ਪਾਸ ਕਰ ਦਿੱਤਾ ਤੇ ਉਸ ਤੋਂ ਬਾਅਦ ਕਾਂਗਰਸ ਨੇ 314 ਦੇ ਮੁਕਾਬਲੇ 108 ਵੋਟਾਂ ਦੇ ਨਾਲ ਸਟਾਪ ਗੈਪ ਫੰਡਿੰਗ ਨੂੰ ਅਪਰੂਵਲ ਦੇ ਦਿੱਤਾ। ਹੁਣ ਇਹ ਬਿੱਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਕੋਲ ਜਾਊਗਾ ਤੇ ਜਿੱਥੇ ਉਹ ਇਸ ਨੂੰ ਸਾਈਨ ਕਰ ਦੇਣਗੇ। ਟੋਟਲ 1.66 ਟ੍ਰਿਲੀਅਨ ਡਾਲਰ ਫੰਡਿੰਗ ਜਿਹੜੀ ਆ ਇਹ ਗਵਰਨਮੈਂਟ ਨੂੰ ਇਹ ਜਿਹੜੀ ਉਹਦੀ ਬਾਬਤ ਇਹ ਬਿੱਲ ਹੈਗਾ ਆ। ਸੋ ਜੋ ਨਵੇਂ ਆਪਣੇ ਹਾਊਸ ਸਪੀਕਰ ਬਣੇ ਆ ਉਹ ਕਹਿੰਦੇ ਵੀ ਜੇ ਅਸੀਂ ਇੰਸਟਾਲ ਕਰਦੇ ਆ ਇਹ ਇਲੈਕਸ਼ਨ ਈਅਰ ਆ ਤੇ ਸਾਨੂੰ ਹਰਟ ਕਰ ਸਕਦਾ ਹੈ। ਮਾਈਕ ਜੌਨਸਨ ਹੋਣੀ ਜਿਹੜੇ ਰਿਪਬਲਿਕਨਸ ਆ, ਚੱਕ ਸ਼ੂਮਰ ਜਿਹੜੇ ਸੈਨੇਟਰ ਆ, ਉਹਨਾਂ ਨੇ ਕਿਹਾ ਵੀ ਹੁਣ ਦੇਰ ਵਿਲ ਵੀ ਨੋ ਸ਼ਟਡਾਊਨ ਔਨ ਫਰਾਈਡੇ। ਸੋ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੇ ਆ ਸਾਰਿਆਂ ਦੀ ਰਜਾਮੰਦੀ ਦੇ ਨਾਲ ਮੈਜੋਰਟੀ ਦੇ ਵਿੱਚ ਇਸ ਨੂੰ ਪਾਸ ਕਰਵਾ ਲਿਆ ਹੈ ਜੀ। 108 ਦੇ ਮੁਕਾਬਲੇ 314 ਵੋਟਾਂ ਦੇ ਨਾਲ ਪਾਸ ਹੋਇਆ। 207 ਡੈਮੋਕ੍ਰੇਟ ਤੇ 107 ਰਿਪਬਲਿਕਨਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ, ਜਦਕਿ 106 ਰਿਪਬਲਿਕਨਸ ਇਸ ਦੇ ਉਲਟ ਸੀਗੇ ਤੇ 2 ਡੈਮੋਕ੍ਰੇਟਸ ਨੇ ਇਸ ਦੇ ਉਲਟ ਵੋਟ ਪਾਈ ਹੈਗੀ ਆ। ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਮਹਿੰਗਾ ਹੋਣ ਜਾ ਰਿਹਾ ਆ। ਜਿਵੇਂ ਆਪਾਂ ਸਭ ਜਾਣਦੇ ਹਾਂ, ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸ਼ੁਰੂਆਤ ਦੇ ਵਿੱਚ ਮਿਨੀਮਮ ਵੇਜ ਜਿਹੜੇ ਫਾਸਟ ਫੂਡ ਵਾਲਿਆਂ ਦੀ ਉਸ ਨੂੰ ਵਧਾਇਆ ਗਿਆ ਹੈਗਾ। ਕਈ ਥਾਵਾਂ ਦੇ ਉੱਤੇ ਜਿਹੜੀ ਫਾਸਟ ਫੂਡ ਇੰਪਲਾਈਜ਼ ਆ ਉਹਨਾਂ ਦੀ ਤਨਖਾਹ ਜਿਹੜੀ ਆ $20 ਪ੍ਰਤੀ ਘੰਟਾ ਜਿਹੜਾ ਹੈ ਉਹ ਅਪ੍ਰੈਲ ਦੇ ਵਿੱਚ ਹੋ ਜਾਊਗੀ। ਇਸੇ ਤਰੀਕੇ ਦੇ ਨਾਲ ਹੁਣ ਇੱਕ ਸਦਰਨ ਕੈਲੀਫੋਰਨੀਆ ਦੀ ਫੂਡ ਫਰੈਂਚਾਈਜ਼ੀ ਦੇ ਓਨਰ ਨੇ ਇਹ ਇਸ਼ਾਰੇ ਕੀਤੇ ਆ ਵੀ ਉਹ ਜਿਹੜੀ ਇਨਕਮ ਵਧਣ ਦੇ ਨਾਲ ਨਾਲ, ਉਹਨਾਂ ਦੀ ਤਨਖਾਹ ਵਧਣ ਦੇ ਨਾਲ ਨਾਲ ਲੋਕਾਂ ਨੂੰ ਜਿਹੜਾ ਫੂਡ ਆ ਉਹ ਹੋਰ ਮਹਿੰਗਾ ਹੋਊਗਾ। ਫੈਟ ਬਰਗਰ ਰੈਸਟੋਰੈਂਟਸ ਵਾਲਿਆਂ ਨੇ ਜਿਹੜੇ ਓਨਰ ਮਾਰਕਸ ਵਾਲਬਰਗ ਬਿਜ਼ਨਸ ਇਨਸਾਈਡਰ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਸਾਡੇ ਕੋਲ ਹੁਣ ਹੋਰ ਕੋਈ ਆਪਸ਼ਨ ਨਹੀਂ ਹੈਗਾ ਕਿ ਇਸ ਦੇ ਚੱਲਦਿਆਂ ਬਾਕੀ ਹੋਰ ਵੱਡੀਆਂ ਫਰੈਂਚਾਈਜ਼ਿਸ ਵੀ ਇੱਦਾਂ ਜਿਹੜੀਆਂ ਉਹ ਕਰਨਗੀਆਂ। ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਆਲਰੇਡੀ ਮੈਕਡੋਨਲਡ ਦੇ ਚਿਪੋਟਲੇ ਮੈਕਸੀਕਨ ਗ੍ਰਿਲ, ਉਹਨਾਂ ਦੇ ਐਗਜ਼ੈਕਟਿਵਸ ਨੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਉਹਨਾਂ ਦੀਆਂ ਪ੍ਰਾਈਸਿਸ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈਗਾ ਆ। ਨਵੰਬਰ ਦੇ ਵਿੱਚ ਹੋਈ ਇੱਕ ਕਾਨਫਰੰਸ ਕਾਲ ਦੇ ਵਿੱਚ CEO ਜਿਹੜੇ ਕ੍ਰਿਸ ਕੈਂਪਕਿੰਸਕੀ ਹੈਗੇ ਆ, ਉਹਨਾਂ ਨੇ ਦੱਸਿਆ ਸੀਗਾ ਵੀ ਮਿਡ ਟੂ ਹਾਈ ਸਿੰਗਲ ਡਿਜਿਟ ਪਰਸੈਂਟੇਜ ਜਿਹੜਾ ਉਹ ਵਾਧਾ ਹੋ ਸਕਦਾ 1 ਵੀ ਹੋਵੇ ਤੇ ਹੋ ਸਕਦਾ 9% ਤੱਕ ਵੀ ਵਾਧਾ ਜਿਹੜਾ ਉਹ ਕੀਤਾ ਜਾ ਸਕਦਾ। ਪਿਛਲੇ ਮਹੀਨੇ 2 ਜਿਹੜੀਆਂ ਮੇਜਰ ਪੀਜ਼ਾ ਹਟ ਦੀਆਂ ਫਰੈਂਚਾਈਜ਼ਿਸ ਆ ਉਹਨਾਂ ਨੇ ਵੀ ਕਹਿੰਦੇ ਵੀ ਸਾਰੇ ਲੇ ਆਫ ਕਰਤੇ ਸੀਗੇ ਇਨ ਹਾਊਸ
ਡਿਲੀਵਰੀ ਜਿਹੜੇ ਡਰਾਈਵਰਸ ਆ ਇਸ ਨਵੇਂ ਲਾਅ ਦੇ ਕਰਕੇ ਆ। ਸੋ ਹੁਣ ਕਈਆਂ ਦੀਆਂ ਨੌਕਰੀਆਂ ਜਾ ਰਹੀਆਂ ਆ ਤੇ ਜਿਹੜੇ ਹੈਗੇ ਆ ਤਨਖਾਹਾਂ ਜ਼ਰੂਰ ਉਹਨਾਂ ਦੀਆਂ ਡੈਫੀਨਿਟਲੀ ਵਧਣਗੀਆਂ, ਪਰ ਉਹ ਇਵੈਂਚੁਅਲੀ ਕਸਟਮਰਸ ਦੇ ਸਿਰ ਦੇ ਉੱਤੇ ਹੀ ਪੈਣ ਜਾ ਰਹੀਆਂ। ਇਮੀਗ੍ਰੇਸ਼ਨ ਦਾ ਮੁੱਦਾ ਦੋ ਕੰਟਰੀਆਂ ਦੇ ਵਿੱਚ ਬਹੁਤ ਹੀ ਜਿਹੜਾ ਇੰਪੋਰਟੈਂਟ ਬਣਿਆ ਹੋਇਆ, ਈਵਨ ਦੋ ਨਹੀਂ ਤੀਜਾ ਵੀ ਕਹਿ ਸਕਦੇ ਹਾਂ, US, UK ਤੇ ਕੈਨੇਡਾ। UK ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਓਪਨਲੀ ਇਹ ਕਿਹਾ ਕਿ ਜੋ ਵੀ ਇਲੀਗਲ ਇਮੀਗ੍ਰੈਂਟਸ ਉੱਥੇ ਆਉਂਦੇ ਆ ਉਹਨਾਂ ਨੂੰ ਰਵਾਂਡਾ ਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਜਾਊਗਾ। ਹਾਲਾਂਕਿ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਲੋਕ ਇਹਦਾ ਵਿਰੋਧ ਕਰ ਰਹੇ ਆ। ਦੂਸਰੇ ਪਾਸੇ ਜੇ ਅਮਰੀਕਾ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਵੀ ਜਦੋਂ ਹੁਣ ਆਇਓਵਾ ਦੇ ਵਿੱਚ ਵੋਟਾਂ ਪੈ ਕੇ ਹਟੀਆਂ, ਕਹਿੰਦੇ 41% ਜੋ ਵੋਟਰਸ ਆ ਉਹ ਕਹਿੰਦੇ ਵੀ ਇਮੀਗ੍ਰੇਸ਼ਨ ਮੇਨ ਮੁੱਦਾ ਆ। 33% ਇਕੋਨਮੀ, 7% ਫੋਰਨ ਪਾਲਿਸੀ ਤੇ 4% ਹੈਲਥ ਕੇਅਰ। ਤੇ ਦੂਸਰੇ ਪਾਸੇ ਅੱਜ ਟੈਕਸਸ ਦੀ ਅਥਾਰਟੀ ਨੇ ਉਹਨਾਂ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ US ਦੇ ਮੈਕਸੀਕੋ ਬਾਰਡਰ ਤੋਂ ਜੋ ਪਾਰਕ ਵਾਲਾ ਇੱਕ ਏਰੀਆ ਹੈ, ਸ਼ੈਲਵੀ ਪਾਰਕ ਏਰੀਆ, ਈਗਲ ਪਾਸ ਚ, ਉੱਥੋਂ ਐਂਟਰ ਹੋ ਰਹੇ ਹੈਗੇ ਆ। ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਸਰਕਾਰ ਆ ਉਹਨਾਂ ਨੇ ਟੈਕਸਸ ਦੇ ਗਵਰਨਰ ਨੂੰ ਇਹ ਕਿਹਾ ਵੀ ਤੁਹਾਡੇ ਕੋਲ ਅਗਲੇ ਬੁੱਧਵਾਰ ਤਾਈਂ ਆ ਤੇ ਸਾਡੇ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਐਕਸੈਸ ਦਿਓ, ਨਹੀਂ ਤਾਂ ਫਿਰ ਅਸੀਂ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਕੋਲ ਜਾਵਾਂਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਸਪੈਨਿਸ਼ ਮੂਲ ਦੀ ਬੀਬੀ ਦੇ ਨਾਲ ਦੋ ਬੱਚਿਆਂ ਦੀ ਮੌਤ ਹੋਈ ਸੀ ਤੇ ਉਹਦਾ ਜਿਹੜਾ ਬਲੇਮ ਆ ਉਹ ਗ੍ਰੈਗ ਐਬਟ ਜੋ ਟੈਕਸਸ ਦੇ ਗਵਰਨਰ ਤੇ ਕਾਫੀ ਸੀ ਪਈ ਇਹਨਾਂ ਨੇ ਰੋਕਿਆ ਬਾਰਡਰ ਪੈਟਰੋਲ ਏਜੰਟਸ ਨੂੰ, ਇਸ ਕਰਕੇ ਉਹਨਾਂ ਦੀ ਮੌਤ ਹੋਈ। ਜਦ ਕਿ ਬਾਅਦ ਦੇ ਵਿੱਚ ਇਹ ਹੁਣ ਪਤਾ ਚੱਲਿਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਖੁਦ ਮੰਨ ਲਿਆ ਵੀ ਉਹ ਆਲਰੇਡੀ ਡੁੱਬ ਚੁੱਕੇ ਸੀ ਜਦੋਂ ਮੈਕਸੀਕਨ ਅਥਾਰਟੀਜ਼ ਨੇ US ਅਥਾਰਟੀ ਨੂੰ ਕੰਟੈਕਟ ਕੀਤਾ ਤੇ US ਦੀਆਂ ਜਿਹੜੀਆਂ ਅਥਾਰਟੀ ਸੀਗੀਆਂ ਬਾਰਡਰ ਪੈਟਰੋਲ ਏਜੰਟਸ ਨੇ ਜਦੋਂ ਟੈਕਸਸ ਵਾਲਿਆਂ ਨੂੰ ਕਿਹਾ ਵੀ ਸਾਨੂੰ ਜਾਣ ਦਿਓ, ਤੇ ਤਦ ਤੱਕ ਉਹਨਾਂ ਦੀ ਕਹਿੰਦੇ ਮੌਤ ਹੋ ਚੁੱਕੀ ਸੀ। ਸੋ ਇਹ ਇੱਕ ਮੁੱਦਾ ਬਹੁਤ ਜ਼ਿਆਦਾ ਜਿਹੜਾ ਆ ਗਰਮਾਇਆ ਹੋਇਆ ਹੈਗਾ ਆ। ਸੋ ਅਲਟੀਮੇਟਲੀ ਕਹਿੰਦੇ ਵੀ ਇਹ ਜਿਹੜੀ ਡੀਬੇਟ ਆ ਇਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਣ ਜਾ ਰਹੀ ਹੈ। ਜੀ, ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ ਦੀ ਆਈਸੋਲੇਸ਼ਨ ਪੀਰੀਅਡ ਨੂੰ ਹੁਣ ਘਟਾ ਕੇ ਮਹਿਜ 1 ਦਿਨ ਦਾ ਕਰ ਦਿੱਤਾ ਆ। ਜਦੋਂ ਕੋਵਿਡ ਆਪਣੀ ਚਰਮ ਸੀਮਾ ਦੇ ਉੱਤੇ ਸੀਗਾ, 2-2 ਹਫ਼ਤੇ ਤੱਕ ਲੋਕਾਂ ਨੂੰ ਆਈਸੋਲੇਟ ਕਰਨ ਦੇ ਲਈ ਆਖਿਆ ਜਾਂਦਾ ਸੀ। ਫਿਰ ਜਦੋਂ ਦੁਬਾਰਾ ਨੈਗੇਟਿਵ ਟੈਸਟ ਹੁੰਦਾ ਸੀ, ਫਿਰ ਤੁਸੀਂ ਕੰਮ ਤੇ ਵਾਪਸ ਆ ਸਕਦੇ ਸੀ। ਹੁਣ ਕੈਲੀਫੋਰਨੀਆ ਦੇ ਹੈਲਥ ਅਧਿਕਾਰੀਆਂ ਨੇ ਇਹ ਆਈਸੋਲੇਸ਼ਨ ਗਾਈਡਲਾਈਨਸ ਦੇ ਵਿੱਚ ਤਬਦੀਲੀ ਕਰਦੇ ਹੋਏ ਜੇ ਕੋਈ ਪੋਜ਼ਿਟਿਵ ਪਾਇਆ ਜਾਂਦਾ ਆ ਤਾਂ ਉਸ ਨੂੰ ਸਿਰਫ 1 ਦਿਨ ਦੇ ਲਈ ਹੀ ਜਿਹੜਾ ਕਹਿ ਲਓ ਵੀ ਆਈਸੋਲੇਸ਼ਨ ਦੇ ਵਿੱਚ ਜਾਣਾ ਪਊਗਾ। ਜਨਵਰੀ 9 ਤੋਂ ਜਿਹੜੇ ਵੀ ਪੋਜ਼ਿਟਿਵ ਹੋਣਗੇ, ਜਿਨ੍ਹਾਂ ਦੇ ਮਾਈਲਡ ਸਿੰਪਟਮ ਆ, ਫੀਵਰ ਫ੍ਰੀ ਨੇ, ਉਹ ਕਹਿੰਦੇ ਵੀ ਮੈਡੀਕੇਸ਼ਨ ਲੈ ਕੇ ਦੁਬਾਰਾ ਮੁੜ ਕੇ ਸਕੂਲ ਜਾਂ ਦਫ਼ਤਰ ਨੂੰ ਕੰਮ ਤੇ ਉੱਤੇ ਆ ਸਕਦੇ ਆ। ਇਸ ਤੋਂ ਪਹਿਲਾਂ ਇਹ 5 ਦਿਨ ਸੀ, ਕਿਸੇ ਟਾਈਮ ਦੇ ਉੱਤੇ 2 ਹਫ਼ਤੇ ਤੱਕ ਵੀ ਰਹੀ ਸੀ। ਜੀ, ਅਗਲੀ ਖਬਰ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਸੈਨੇਟ ਦੀ ਰੇਸ ਆ। ਸੈਨੇਟ ਦੀ ਰੇਸ ਨੂੰ ਲੈ ਕੇ ਕਹਿੰਦੇ ਵੀ ਇੱਕ ਨਵੇਂ ਸਰਵੇ ਜਿਹੜੇ ਆਏ ਆ, ਐਮਰਸਨ ਕਾਲਜ ਪੋਲਿੰਗ ਦੇ ਮੁਤਾਬਕ ਜੋ ਰਿਪਬਲਿਕਨ ਕੈਂਡੀਡੇਟ ਹੈਗੇ ਆ ਸੈਨੇਟ ਦੇ, ਸਟੀਵ ਗਾਰਵੇ, ਉਹ ਕਹਿੰਦੇ ਵੀ ਉਹਨਾਂ ਦੇ ਨੰਬਰ ਉੱਪਰ ਜਾ ਰਹੇ ਹੈਗੇ ਆ। 18% ਵੋਟਰਸ ਸਪੋਰਟ ਕਰ ਰਹੇ ਗਾਰਵੇ ਨੂੰ, 13% ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਨੂੰ ਤੇ ਰਿਪਰੈਜ਼ੈਂਟੇਟਿਵ ਐਡਮ ਸ਼ਿਫ ਜੋ ਆ ਕਲੀਅਰ ਫਰੰਟ ਰਨਰ ਹੈਗੇ ਆ। ਸੋ ਇਹ ਸੀਟ ਜਿਹੜੀ ਆ ਸੈਨੇਟਰ ਡਾਇਨ ਫਾਈਨਸਟਾਈਨ ਹੁਣਾਂ ਦੇ ਜਿਹੜੀ ਆ ਉਹਨਾਂ ਤੋਂ ਬਾਅਦ ਇਹ ਖਾਲੀ ਹੋਈ ਹੈਗੀ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਕੈਲੀਫੋਰਨੀਆ ਬਲੂ ਸਟੇਟ ਆ, ਡੈਮੋਕ੍ਰੇਟਿਕਲੀ ਹੈਲਡ ਸਟੇਟ ਆ, ਇੱਥੇ ਬਾਰਬਰਾ ਲੀ ਵੀ ਹੈਗੀ ਕੈਂਡੀਡੇਟ, ਉਹਨੂੰ 8% ਤੇ ਆ। ਸੋ ਦੇਖਦੇ ਆ ਇਹ ਰਿਪਬਲਿਕਨ ਸਟੀਵ ਹਾਰਵੀ ਇੱਕ ਇਹ ਜਿਹੜਾ ਪੈਡਰਸ ਤੇ ਲਾਸ ਐਂਜਲਸ ਡੋਜਰਸ ਦਾ ਸਟਾਰ ਆ, ਬੜਾ ਮਸ਼ਹੂਰ, ਇਹਨੂੰ ਲੈ ਕੇ ਆਏ ਆ। ਅਕਤੂਬਰ ਦੇ ਵਿੱਚ ਹੀ ਉਹਨੇ ਅਨਾਉਂਸ ਕੀਤਾ ਸੀ ਕਿੱਦਾਂ ਜਿਹੜੀ ਆ ਸਟੇਟ ਉਹ ਇੱਥੇ ਸੀਟ ਲਿਜਾ ਸਕਦਾ ਹੈ ਕਿ ਨਹੀਂ, ਪਰ ਇੱਕ ਵਾਰੀ ਉਹਨਾਂ ਨੇ ਇਹ ਜਿਹੜਾ ਆ ਕਾਫੀ ਤਰਥੱਲੀ ਇਹਦੇ ਵਿੱਚ ਮਚਾ ਦਿੱਤੀ ਹੈਗੀ। ਜੀ, ਕੈਲੀਫੋਰਨੀਆ ਦੇ ਕੋਰਟ ਰੂਲਿੰਗ ਦੇ ਨਾਲ ਅਦਾਲਤੀ ਇੱਕ ਫੈਸਲੇ ਦੇ ਨਾਲ ਕਹਿੰਦੇ ਵੀ ਜਿਹੜਾ ਵਾਟਰ ਟਨਲ ਦਾ ਪ੍ਰੋਜੈਕਟ ਆ ਉਹ ਆਲਰੇਡੀ ਡਿਸਪਿਊਟਡ ਆ, ਵਿਵਾਦਾਂ ਦੇ ਵਿੱਚ ਆ। ਕਹਿੰਦੇ ਵੀ ਉਹਦੀ ਫੰਡਿੰਗ ਨੂੰ ਖਤਰਾ ਜਿਹੜਾ ਉਹ ਪੈ ਗਿਆ। ਕੈਲੀਫੋਰਨੀਆ ਦੇ ਜੱਜ ਨੇ ਰੂਲ ਕੀਤਾ ਵੀ ਸਟੇਟ ਦੇ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ, ਅਧਿਕਾਰ ਨਹੀਂ ਹੈਗਾ ਵੀ ਇਸ ਵਾਟਰ ਪ੍ਰੋਜੈਕਟ ਦੇ ਲਈ ਬਿਲੀਅਨਸ ਆਫ ਡਾਲਰ ਉਹ ਕਰਜ਼ਾ ਜਿਹੜਾ ਉਹ ਚੱਕ ਲੈਣ, ਬੋਰੋ ਕਰ ਸਕਣ। ਕਹਿੰਦੇ ਵੀ 65 ਸਾਲ ਪੁਰਾਣਾ ਇੱਕ ਜਿਹੜਾ ਲਾ ਆ ਉਹ ਸਟੇਟ ਨੂੰ ਪਰਮਿਸ਼ਨ ਦਿੰਦਾ ਹੀ ਨਹੀਂ ਹੈਗਾ ਇਸ ਬਿਲੀਅਨਸ ਆਫ ਡਾਲਰ ਬੋਰੋ ਕਰਨ ਦੇ ਲਈ ਇਸ ਵਾਟਰ ਪ੍ਰੋਜੈਕਟ ਦੇ ਲਈ। ਕਹਿੰਦੇ ਵੀ ਇਹ ਫੈਸਲਾ ਉਦੋਂ ਆਇਆ ਜਦੋਂ ਗੈਵਨ ਨਿਊਸਮ ਹੁਣਾਂ ਦਾ ਇੱਕ
ਪਲਾਨ ਸੀਗਾ ਜਿਸ ਨੂੰ ਉਹਨਾਂ ਨੇ ਬੈਕ ਕੀਤਾ ਸੀਗਾ ਵੀ ਇੱਕ ਮੈਸਿਵ ਅੰਡਰਗਰਾਊਂਡ ਟਨਲ ਜਿਹੜੀ ਰੀਡ ਆਊਟ ਕਰਨ ਦੇ ਲਈ ਸੂਬੇ ਦਾ ਜਿਹੜਾ ਪਾਣੀ ਆ ਇੱਕ ਹਿਸਾਬ ਦੇ ਨਾਲ ਨਰਦਰਨ ਕੈਲੀਫੋਰਨੀਆ ਤੋਂ ਹੇਠਲੇ ਵਾਲੇ ਪਾਸੇ ਜਿਹੜਾ ਲਿਆਉਣ ਦੇ ਲਈ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਉਹਨਾਂ ਨੇ ਇੱਕ ਰੈਜ਼ੋਲੂਸ਼ਨ 2020 ਦੇ ਵਿੱਚ ਪਾਸ ਕੀਤਾ ਸੀ ਜਿਸ ਦੇ ਤਹਿਤ ਜਿਹੜੀ ਰਾਸ਼ੀ ਆ ਉਹ ਬੋਰੋ ਕੀਤੀ ਜਾ ਸਕੂਗੀ ਇੱਕ ਅਨਸਪੈਸੀਫਾਈਡ ਡੈਲਟਾ ਪ੍ਰੋਗਰਾਮ ਦੇ ਲਈ। ਏਜੰਸੀ ਨੇ ਕਿਹਾ ਸੀਗਾ ਵੀ ਉਹ ਮਨੀ ਬੋਰੋ ਕਰ ਸਕਦੇ ਨੇ ਲੈਜਿਸਲੇਚਰ ਦੀ ਪਰਮਿਸ਼ਨ ਲਏ ਬਗੈਰ, ਉਹਨਾਂ ਦੀ ਮਨਜ਼ੂਰੀ ਲਏ ਬਿਨਾਂ। ਇਹ 1959 ਦੇ ਵਿੱਚ ਅਖੀਰਲੀ ਵਾਰੀ ਇਸ ਕਾਨੂੰਨ ਨੂੰ ਅਮੈਂਡ ਕੀਤਾ ਗਿਆ ਸੀ, ਉਸ ਦੇ ਵਿੱਚ ਸੁਧਾਰ ਕੀਤਾ ਗਿਆ ਸੀਗਾ। ਸਟੇਟ ਵਾਟਰ ਪ੍ਰੋਜੈਕਟ ਕਹਿੰਦਾ ਆ ਵੀ ਅਜੇ ਵੀ ਉਸ ਦੇ ਵਿੱਚ ਚੇਂਜਸ ਜਿਹੜੇ ਉਹ ਕੀਤੇ ਜਾ ਸਕਦੇ ਆ, ਪਰ ਕੁਝ ਇਨਵਾਇਰਮੈਂਟਲ ਗਰੁੱਪਸ ਤੇ ਕਈ ਜਿਹੜੀਆਂ ਸੈਂਟਰਲ ਵੈਲੀ ਦੀਆਂ ਕਾਉਂਟੀਜ਼ ਆ ਉਹ ਉਹਨਾਂ ਨੇ ਕਿਹਾ ਆ ਵੀ ਰੈਜ਼ੋਲੂਸ਼ਨ ਬਹੁਤ ਜ਼ਿਆਦਾ ਬ੍ਰੌਡ ਸੀਗਾ। ਇਹ ਕਹਿ ਰਹੇ ਆ ਵੀ ਏਜੰਸੀ ਇੱਕ ਟਨਲ ਬਣਾਉਣਾ ਚਾਹੁੰਦੀ ਆ ਜਿਹੜੀ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ। ਡਿਪਾਰਟਮੈਂਟ ਆਫ ਵਾਟਰ ਰਿਸੋਰਸ ਦੇ ਅਖੀਰਲੇ ਪ੍ਰਪੋਜ਼ਲ ਦੇ ਤਹਿਤ ਇਹ ਜਿਹੜੀ ਟਨਲ ਆ ਉਹ 45 ਮੀਲ ਲੰਬੀ ਹੋਣੀ ਸੀਗੀ, 36 ਫਿਟ ਜਿਹੜੀ ਉਹ ਚੌੜੀ ਹੋਣੀ ਸੀ ਤੇ 161 ਮਿਲੀਅਨ ਗੈਲਨ ਪਾਣੀ ਹਰ ਮਿੰਟ ਇੱਥੋਂ ਜਿਹੜਾ ਆ ਸੈਂਟਰਲ ਵੈਲੀ ਤੋਂ ਜਿਹੜਾ ਉਹ ਕੱਢਿਆ ਜਾਣਾ ਸੀਗਾ ਤੇ ਕੱਢ ਕੇ ਇਹਨਾਂ ਨੇ ਸਦਰਨ ਪੋਰਸ਼ਨ ਆਫ ਸਟੇਟ ਯਾਨੀ ਕਿ ਐਲਏ ਵਾਲੇ ਪਾਸੇ ਨੂੰ ਜਿਹੜਾ ਉਹ ਘੱਲਣਾ ਸੀਗਾ। ਸੋ ਹੁਣ ਹਾਲ ਦੀ ਘੜੀ ਅਦਾਲਤ ਦੇ ਇਸ ਫੈਸਲੇ ਦੇ ਨਾਲ ਇਸ ਦੀ ਫੰਡਿੰਗ ਦੇ ਉੱਤੇ ਜ਼ਰੂਰ ਜਿਹੜੇ ਸਵਾਲੀਆ ਚਿੰਨ੍ਹ ਉੱਠ ਗਏ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਯੂਕੇ ਦੇ ਵਿੱਚ ਕੁਝ ਜਿਹੜੇ ਮੈਂਬਰ ਪਾਰਲੀਮੈਂਟਸ ਆ ਅਕ੍ਰੋਸ ਦਾ ਪਾਰਟੀ ਲਾਈਨਸ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਯੂਕੇ ਦਾ ਜਿਹੜਾ ਸਿਕਿਉਰਿਟੀ ਮਿਨਿਸਟਰ ਆ ਉਹਦੇ ਨਾਲ ਮੀਟਿੰਗ ਕਰਨ ਜਾ ਰਹੇ ਆ, ਅਰਜੈਂਟ ਮੀਟਿੰਗ, ਜਿਹਦੇ ਵਿੱਚ ਰੀਸੈਂਟਲੀ ਤੁਹਾਡੇ ਨਾਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ ਕੈਨੇਡਾ ਅਮਰੀਕਾ ਤੋਂ ਬਾਅਦ ਇੰਗਲੈਂਡ ਦੇ ਵਿੱਚ ਜੋ ਭਾਰਤ ਦੇ ਜਿਹੜੇ ਨੁਮਾਇੰਦੇ ਆ ਜਾਂ ਭਾਰਤ ਦੇ ਏਜੰਟਸ ਆ ਉਹ ਸਿੱਖਾਂ ਨੂੰ ਥ੍ਰੈਟ ਦੇ ਰਹੇ ਹੈਗੇ ਆ ਇੰਗਲੈਂਡ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ, ਸਾਰੇ ਮੇਜਰ ਨਿਊਜ਼ਲੈਟਸ ਨੇ ਇਸ ਖਬਰ ਨੂੰ ਜਿਹੜਾ ਹਾਈਲਾਈਟ ਕੀਤਾ। ਸੋ ਟਰਾਂਸਲੇਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜੀ ਥ੍ਰੈਟ ਹੈਗੀ ਆ ਸਿੱਖਾਂ ਨੂੰ ਉਹਦੇ ਸੰਬੰਧ ਦੇ ਵਿੱਚ ਕੁਝ ਐਮਪੀ ਜਿਹੜੇ ਆ ਦੋਨਾਂ ਪਾਰਟੀਆਂ ਦੇ ਯੂਕੇ ਦੇ ਉਹ ਉੱਥੇ ਦੇ ਸਿਕਿਉਰਿਟੀ ਮਿਨਿਸਟਰ ਨੂੰ ਮੀਟਿੰਗ ਕਰਨ ਜਾ ਰਹੇ ਉਹਨਾਂ ਨਾਲ, ਤਾਂ ਕਿ ਜਿਹੜੀ ਆ ਸਿੱਖਾਂ ਦੇ ਵਿੱਚ ਜਿਹੜੀ ਘਬਰਾਹਟ ਆ ਜਾਂ ਸਿੱਖਾਂ ਦੇ ਉੱਤੇ ਥ੍ਰੈਟ ਕੀਤੀ ਜਾ ਰਹੀ ਆ ਇੰਡੀਅਨ ਏਜੰਟਸ ਵੱਲੋਂ ਉਹਦੇ ਉੱਤੇ ਕਾਬੂ ਪਾਇਆ ਜਾ ਸਕੇ। ਇਸੇ ਤਰ੍ਹਾਂ ਯੂਕੇ ਦੀ ਜਿਹੜੀ ਸਿੱਖ ਫੈਡਰੇਸ਼ਨ ਆ, ਲਾਰਜੈਸਟ ਗਰੁੱਪ ਆਫ ਸਿੱਖਸ ਹੈਗਾ ਇੰਗਲੈਂਡ ਦੇ ਵਿੱਚ, ਉਹਨਾਂ ਨੇ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ, ਫ੍ਰੈਂਚ ਦੇ ਪ੍ਰੈਜ਼ੀਡੈਂਟ ਮੈਕਰੋਨ, ਉਹਨਾਂ ਨੂੰ ਬੇਨਤੀ ਕੀਤੀ ਆ ਕਿ 26 ਜਨਵਰੀ ਨੂੰ ਜਿਹੜਾ ਤੁਹਾਨੂੰ ਸੱਦਾ ਦਿੱਤਾ ਗਿਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਉਸ ਦੇ ਉੱਤੇ ਨਾ ਜਾਓ। ਕਾਰਨ ਉਹਨਾਂ ਨੇ ਇਹੀ ਦੱਸਿਆ ਆ ਕਿ ਸਿੱਖਾਂ ਨੂੰ ਜਿਹੜੀ ਟਾਰਗੇਟ ਕੀਤਾ ਜਾ ਰਿਹਾ, ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਸਿੱਖਾਂ ਦਾ। ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਨਾ ਕਰ ਦਿੱਤੀ ਸੀ। ਕੈਨੇਡਾ ਵਾਲਿਆਂ ਨਾਲ ਰਿਲੇਸ਼ਨ ਸਾਰਿਆਂ ਨੂੰ ਪਤਾ ਆ ਵੀ ਇਸ ਟਾਈਮ ਇੰਡੀਆ ਦੇ ਕੀ ਆ। ਸੋ ਉਹਨਾਂ ਨੇ ਮੈਕਰੋਨ ਨੂੰ ਸੱਦਿਆ ਤੇ ਮੈਕਰੋਨ ਨੂੰ ਜੋ ਸਿੱਖ ਫੈਡਰੇਸ਼ਨ ਆ ਉਹਨਾਂ ਨੇ ਲੈਟਰ ਲਿਖਿਆ ਹੈਗਾ ਵੀ 26 ਜਨਵਰੀ ਦੇ ਉੱਤੇ ਭਾਰਤ ਨੂੰ ਨਾ ਜਾਇਆ ਜਾਵੇ। ਜੀ, ਅਗਲੀ ਜਿਹੜੀ ਗੱਲ ਕਰੀਏ, ਫ੍ਰੈਜ਼ਨੋ ਦੇ ਵਿੱਚ ਇੱਕ ਵਹੀਕਲ ਨੂੰ, ਇੱਕ ਗੱਡੀ ਨੂੰ ਅੱਗ ਜਿਹੜੀ ਉਹ ਲੱਗੀ, ਜਿਸ ਤੋਂ ਬਾਅਦ ਦੇ ਵਿੱਚ ਉਹ ਅੱਗ ਉੱਥੇ ਅਪਾਰਟਮੈਂਟਸ ਦੇ ਵਿੱਚ ਵੀ ਫੈਲ ਗਈ ਹੈਗੀ ਆ। ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਰਿਸਪੌਂਡ ਕੀਤਾ। ਵੈਲੈਂਟਾਈਨ ਤੇ ਸੈਨ ਹੋਜ਼ੇ ਐਵੀਨਿਊ ਦੇ ਉੱਤੇ ਜਿਹੜੇ ਅਪਾਰਟਮੈਂਟਸ ਆ ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਆ। ਕਹਿੰਦੇ ਵੀ ਗਰਾਜ ਦੇ ਵਿੱਚ ਗੱਡੀ ਖੜੀ ਸੀਗੀ ਜਦ ਅਚਾਨਕ ਇਸ ਨੂੰ ਅੱਗ ਲੱਗ ਗਈ ਹੈਗੀ ਆ। ਸੋ ਕਹਿੰਦੇ ਵੀ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਹੋਏ ਆ। ਕਿਉਂ ਅੱਗ ਲੱਗੀ ਆ ਉਸ ਦੀ ਜਾਂਚ ਜਿਹੜੀ ਉਹ ਚੱਲ ਗਈ ਆ। ਖੁਸ਼ਕਿਸਮਤੀ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਹੁਣ ਘਰ ਦੇ ਅੰਦਰ ਗਰਾਜ ਦੇ ਵਿੱਚ ਅੱਗ ਲੱਗੀ ਆ, ਅਪਾਰਟਮੈਂਟਸ ਨੂੰ ਮਾਲੀ ਨੁਕਸਾਨ ਡੈਫੀਨੇਟਲੀ ਹੋਇਆ ਆ, ਉਸ ਦਾ ਜਾਇਜ਼ਾ ਲਿਆ ਜਾ ਰਿਹਾ ਆ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਇਨਵੈਸਟੀਗੇਸ਼ਨ ਕਰ ਰਹੀ ਆ ਆਫੀਸਰ ਇਨਵੋਲਵ ਸ਼ੂਟਿੰਗ ਦੀ। ਸੈਂਟਰਲ ਬੇਕਰਫੀਲਡ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੋਂ ਇੱਕ ਪੁਲਿਸ ਆਫੀਸਰ ਨੇ ਇੱਕ ਬੰਦੇ ਦੇ ਗੋਲੀਆਂ ਮਾਰ ਦਿੱਤੀਆਂ, ਜਿਹਦੀ ਬਾਅਦ ਦੇ ਵਿੱਚ ਮੌਤ ਹੋ ਗਈ। 1300 ਬਲਾਕ ਆਫ ਚੈਸਟਰ ਐਵਨਿਊ ਉੱਥੇ ਇਹ ਅੱਜ ਬਾਅਦ ਦੁਪਹਿਰ 2:24 ਦੇ ਉੱਤੇ ਘਟਨਾ ਜਿਹੜੀ ਵਾਪਰੀ ਹੈਗੀ ਆ। ਸੋ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਹਜੇ ਵੀ ਉਸ ਘਟਨਾ ਵਾਲੇ ਸਥਾਨ ਦੇ ਉੱਤੇ ਆ ਤੇ ਇਸ ਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਹੈਗੀ। ਜੀ, ਜਿੱਦਾਂ ਆਪਾਂ ਦੱਸਦੇ ਸੀਗੇ ਵੀ ਮੌਸਮ ਬਹੁਤ ਖਰਾਬ ਚੱਲ ਰਿਹਾ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ, ਇਹਦੇ ਕਰਕੇ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ, ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ। ਕੱਲੀਆਂ 14 ਮੌਤਾਂ ਟੈਨੇਸੀ ਦੇ ਵਿੱਚ ਹੋਈਆਂ। ਨੈਸ਼ਵਿਲ ਜਿਹੜਾ ਟੈਨੇਸੀ ਦਾ ਇਲਾਕਾ ਆ
ਜਿੱਥੇ ਪੂਰੇ ਸਾਲ ਦੇ ਵਿੱਚ ਜਿੰਨੀ ਬਰਫ਼ ਪੈਂਦੀ ਆ ਉਹ ਉਸ ਤੋਂ ਵੱਧ ਬਰਫ਼ ਇੱਕ ਦਿਨ ਦੇ ਵਿੱਚ ਟੈਨੇਸੀ 'ਚ ਪੈ ਚੁੱਕੀ ਆ। ਸੋ ਟੈਂਪਰੇਚਰ ਕਹਿੰਦੇ ਵੀ 0 ਤੋਂ ਥੱਲੇ ਬਹੁਤ ਜ਼ਿਆਦਾ ਚੱਲ ਰਹੇ ਆ। ਸੋ ਇਸ ਟਾਈਮ ਹਾਲਾਤ ਕਾਫੀ ਮਾੜੇ ਜਿਹੜੇ ਉਹ ਬਣੇ ਪਏ ਆ। ਇਸ ਵਾਰ ਵੈਦਰ ਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਦੇਖਿਆ ਗਿਆ ਆ। ਓਵਰਆਲ ਮੁਲਕ ਭਰ ਦੇ ਵਿੱਚ ਘੱਟੋ ਘੱਟ 30 ਮੌਤਾਂ ਕਹਿੰਦੇ ਵੀ ਸਿੱਧੇ ਤੌਰ ਦੇ ਉੱਤੇ ਇਹ ਮੌਸਮ ਦੇ ਨਾਲ ਸੰਬੰਧਿਤ ਦੇਖੀਆਂ ਜਿਹੜੀਆਂ ਉਹ ਗਈਆਂ ਹੈਗੀਆਂ ਨੇ, ਜਿਨ੍ਹਾਂ ਚੋਂ ਇਕੱਲੇ ਟੈਨੇਸੀ ਦੇ ਵਿੱਚ ਸਭ ਤੋਂ ਮਾਰੂ ਕੰਮ ਰਿਹਾ ਆ। ਟੈਨੇਸੀ ਵਾਲੇ ਹਾਈਵੇ ਪੈਟਰੋਲ ਨੇ ਦੱਸਿਆ ਵੀ ਉੱਥੇ ਘੱਟੋ ਘੱਟ 200 ਜਿਹੜੇ ਆ ਐਕਸੀਡੈਂਟ ਹੀ ਬਰਫ਼ਬਾਰੀ ਦੇ ਕਰਕੇ ਹੋ ਚੁੱਕੇ ਹੈਗੇ ਆ, ਜਿਨ੍ਹਾਂ 'ਚ ਕੁਛ ਇੰਜਰੀਜ਼ ਹੋਈਆਂ ਤੇ ਉਸ ਤੋਂ ਇਲਾਵਾ ਉੱਦਾਂ 600 ਤੋਂ ਵੱਧ ਐਕਸੀਡੈਂਟ ਹੋਏ ਆ, ਜਿਨ੍ਹਾਂ 'ਚ ਲੋਕਾਂ ਦਾ ਬਚਾਅ ਵੀ ਰਿਹਾ ਆ। ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਡਾਊਨਟਾਊਨ ਦੇ ਵਿੱਚ ਸਟੋਰ ਆ ਉਹ ਬੰਦ ਹੋਏ ਹੈਗੇ ਆ। ਉੱਥੇ ਗ੍ਰੈਫਿਟੀ ਬਹੁਤ ਆ, ਬਹੁਤ ਜ਼ਿਆਦਾ ਜਿਹੜੇ ਆ ਟੁੱਟੇ ਭੱਜੇ ਆ। ਜਿਸ ਤਰ੍ਹਾਂ ਸੈਨ ਫਰਾਂਸਿਸਕੋ ਲੈ ਲਓ, ਓਕਲੈਂਡ ਲੈ ਲਓ, ਫ੍ਰਿਜ਼ਨੋ ਲੈ ਲਓ। ਸੋ ਫ੍ਰਿਜ਼ਨੋ ਵਾਲਿਆਂ ਨੇ ਇਹ ਕਿਹਾ ਆ ਵੀ ਡਾਊਨਟਾਊਨ ਦੇ ਵਿੱਚ ਜਿਨ੍ਹਾਂ ਦੇ ਬਿਜ਼ਨੈਸਿਸ ਆ ਉਹਨਾਂ ਨੂੰ ਉਹ ਗ੍ਰਾਂਟ ਦੇਣ ਜਾ ਰਹੇ ਆ, ਜਿਹਦਾ ਨਾਂ ਉਹਨਾਂ ਨੇ ਫੈਕੇਡ ਗ੍ਰਾਂਟ ਕਰਕੇ ਦੱਸਿਆ ਆ। ਡਾਊਨਟਾਊਨ ਦੇ ਫ੍ਰਿਜ਼ਨੋ ਦੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਸਿਟੀ ਆਫ ਫ੍ਰਿਜ਼ਨੋ ਤੇ ਫ੍ਰਿਜ਼ਨੋ ਏਰੀਆ ਹਿਸਪੈਨਿਕ ਫਾਊਂਡੇਸ਼ਨ ਤੇ ਫੈਕੈਡ ਗ੍ਰਾਂਟ 16 ਤੋਂ ਵੱਧ ਬਿਜ਼ਨੈਸਿਸ ਨੂੰ ਗ੍ਰਾਂਟ ਦੇ ਰਹੇ ਆ, ਜਿਹਦੇ ਨਾਲ ਉਹ ਆਪਣੇ ਬਿਜ਼ਨੈਸਿਸ ਨੂੰ ਅਪਲਿਫਟ ਕਰਨਗੇ ਇਨਸਾਈਡ ਵੀ ਤੇ ਆਊਟਸਾਈਡ ਵੀ, ਤਾਂ ਕਿ ਲੋਕਾਂ ਦੀ ਜਿਹੜੀ ਆ ਜ਼ਿਆਦਾ ਅਟਰੈਕਸ਼ਨ ਡਾਊਨਟਾਊਨ ਦੇ ਵਿੱਚ ਜਿਹੜੇ ਬਿਜ਼ਨੈਸਿਸ ਆ ਉੱਥੇ ਹੋਵੇ। ਜੀ, ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਉਹਨਾਂ ਨੇ ਉਸ ਇਲੀਗਲ ਬਾਇਓਲੈਪ ਦਾ ਜਿਹੜਾ ਕਲੀਨਅਪ ਆ ਉਸ ਨੂੰ ਸਮਾਪਤ ਕਰ ਲਿਆ। ਸਿਟੀ ਆਫ ਰੀਡਲੀ ਦੇ ਵਿੱਚ ਜਿਵੇਂ ਸਭ ਨੂੰ ਯਾਦ ਹੋਣਾ ਆ ਵੀ ਕੁਛ ਮਹੀਨੇ ਪਹਿਲਾਂ ਇੱਕ ਲੈਬ ਦਾ ਪਤਾ ਲੱਗਾ ਸੀ, ਜਿਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਵਾਇਰਸ ਆ ਕਹਿੰਦੇ ਵੀ ਉੱਥੇ ਰੱਖੇ ਫਿਰਦੇ ਸੀ। EPA ਨੇ ਦੱਸਿਆ ਵੀ ਉਹਨਾਂ ਨੇ 800 ਤੋਂ ਵੱਧ ਜਿਹੜੀਆਂ ਬੋਤਲਾਂ ਆ ਕੈਮੀਕਲਸ ਦੀਆਂ ਪੂਰੇ ਸਾਈਟ ਦੇ ਵਿੱਚ, ਉਹਨਾਂ ਨੂੰ ਉੱਥੋਂ ਹਟਾਇਆ ਹੈਗਾ ਆ। 2 ਦਿਨ ਜਿਹੜੇ ਉਹ ਲੱਗੇ ਆ ਇਸ ਪੂਰੀ ਲੈਬ ਨੂੰ ਕਲੀਨ ਅਪ ਕਰਨ ਦੇ ਲਈ। ਰੀਡਲੀ ਦੇ ਜਿਹੜੇ ਸਿਟੀ ਮੈਨੇਜਰ ਨਿਕੋਲ ਜ਼ੀਏਬਾ, ਉਹਨਾਂ ਨੇ ਕਿਹਾ ਵੀ ਆਪਰੇਸ਼ਨ ਐਫੀਸ਼ੀਐਂਟਲੀ ਤੇ ਸਮੂਥਲੀ ਜਿਹੜਾ ਆ ਉਹ ਰਿਹਾ ਆ, ਤੇ ਕਹਿੰਦੇ ਵੀ ਅਸੀਂ ਇਸ ਪ੍ਰੋਜੈਕਟ ਨੂੰ ਤੇਜ਼ੀ ਦੇ ਨਾਲ ਖਤਮ ਜਿਹੜਾ ਉਹ ਕਰ ਰਹੇ ਆ। ਪਹਿਲਾਂ ਸੋਚਦੇ ਸੀ ਵੀ ਹਫ਼ਤੇ ਤੋਂ ਵੱਧ ਦਾ ਵਕਤ ਇਸ ਦੇ ਵਿੱਚ ਲੱਗ ਸਕਦਾ ਆ। ਸੋ ਕਈ ਤਰੀਕੇ ਦੇ ਜਿਹੜੇ ਵਾਇਰਸਿਸ ਤੇ ਹੋਰ ਕਈ ਕੁਛ ਇੱਥੇ ਇਲੀਗਲ ਜਿਹੜੇ ਆ ਉਹ ਲੈਬ ਦੇ ਵਿੱਚ ਮਿਲਿਆ ਸੀ। ਸਿਟੀ ਤੇ ਕਾਊਂਟੀ ਨੂੰ ਹੁਣ ਇਸ ਕਲੀਨ ਅਪ ਦਾ ਬਿੱਲ ਜਿਹੜਾ ਆ ਜੋ ਕਿ $3,10,000 ਦਾ ਆਇਆ ਆ, ਉਸ ਨੂੰ ਘੱਲ ਦਿੱਤਾ ਗਿਆ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੇ ਲੇ ਆਫ ਦੀ ਗੱਲ ਕਰਦੇ ਜਾਈਏ, ਟੈਕ ਲੇ ਆਫ ਦੇ ਨਾਲ ਨਾਲ ਹੁਣ ਬੇ ਏਰੀਏ ਦੇ ਵਿੱਚ ਜਿਹੜੀ ਬਾਇਓਟੈਕ ਜੌਬਸ ਆ ਉਹਨਾਂ ਦੀ ਵੀ ਜਿਹੜੀ ਲੇ ਆਫ ਕਾਫੀ ਹੋ ਰਹੀ ਹੈਗੀ ਆ। ਸੋ 2024 ਦੀ ਸ਼ੁਰੂਆਤ ਟੈਕ ਇੰਡਸਟਰੀ ਲਈ ਤੇ ਬਾਇਓਟੈਕ ਲਈ ਵਾਲੀ ਗੁੱਡ ਨਹੀਂ ਹੈਗੀ। ਬਿਲ.com, ਯੂਨੀਪਰ ਤੇ ਸਪੋਟੀਫਾਈ, ਇਹਨਾਂ ਤਿੰਨਾਂ ਕੰਪਨੀਆਂ ਨੇ ਇਹ ਕਿਹਾ ਹੈ ਕਿ ਬੇ ਏਰੀਏ 'ਚੋਂ 250 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਘੱਟ ਕਰਨ ਜਾ ਰਹੇ ਆ। EDD ਦੇ ਨਾਲ ਉਹਨਾਂ ਨੇ ਫਾਈਲ ਕੀਤਾ ਹੈਗਾ। ਬਿਲ.com ਜਿਹਨੂੰ ਬਿਲ ਆਪਰੇਸ਼ਨਸ .LLC ਕਰਕੇ ਵੀ ਜਾਣਿਆ ਜਾਂਦਾ, 156 ਜੌਬਸ ਉਹ ਨਾਰਥ ਸੈਨੋਜ਼ੇ ਦੇ ਵਿੱਚ ਲੇ ਆਫ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਯੂਨੀਪਰ ਨੈਟਵਰਕਸ 51 ਜੌਬਸ ਸਨੀਵੇਲ ਦੇ ਵਿੱਚ ਤੇ ਸਪੋਟੀਫਾਈ USA 44 ਜੌਬਸ ਸੈਨ ਫਰਾਂਸਿਸਕੋ ਦੇ ਵਿੱਚ। ਇਸ ਤੋਂ ਬਿਨਾਂ ਬਾਇਓਟੈਕ ਫਰਮ ਐਮਰੀਅਸ ਕਰਕੇ ਆ ਜੋ 99 ਦੇ ਕਰੀਬ ਜੌਬਸ ਐਮਰੀਵਿਲ ਦੇ ਵਿੱਚ ਕੱਟ ਕਰਨ ਜਾ ਰਹੇ ਹੈਗੇ। ਮੇਸਿਸ ਦਾ ਨਾਂ ਸਭ ਨੇ ਸੁਣਿਆ, ਡਿਪਾਰਟਮੈਂਟ ਸਟੋਰ ਚੇਨ ਆ, ਇਹ ਵੀ 2350 ਜੌਬਸ ਜਿਹੜੀਆਂ ਉਹ ਕੱਟ ਕਰਨ ਜਾ ਰਹੀ ਆ। 5 ਇਸਨੇ ਆਪਣੇ ਜਿਹੜੇ ਸਟੋਰਸ ਆ ਉਹ ਹੋਰ ਬੰਦ ਕਰਨੇ ਆ। ਟੈਕਨੋਲੋਜੀ ਦੇ ਨਾਲ, ਆਨਲਾਈਨ ਸ਼ਾਪਿੰਗ ਦੇ ਨਾਲ, ਈ-ਕਾਮਰਸ ਦੇ ਨਾਲ ਕਹਿੰਦੇ ਆ ਵੀ ਇਸ ਟਾਈਮ ਜਿਹੜੇ ਰੀਟੇਲ ਸਪੇਸ ਆ ਉਹ ਸਿੰਘ ਜਿਹੜੇ ਉਹਨਾਂ ਦੇ ਜਿਹੜੇ ਫਸੇ ਪਏ ਆ, ਤੇ ਪਰ ਉਹ ਨੁਕਸਾਨ ਦੇ ਵਿੱਚ ਹੀ ਓਵਰਆਲ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਕੱਟਸ ਦੇ ਵਿੱਚ 13% ਇਹਨਾਂ ਦਾ ਕਾਰਪੋਰੇਟ ਸਟਾਫ, 3.5% ਓਵਰਆਲ ਜਿਹੜਾ ਸਟਾਫ ਆ ਉਸ ਨੂੰ ਜਿਹੜਾ ਹਟਾਇਆ ਜਾ ਰਿਹਾ ਆ। ਕਹਿੰਦੇ ਵੀ ਇਹ ਕਾਸਟ ਕਟਿੰਗ ਦਾ ਇੱਕ ਜਿਹੜਾ ਮਾਧਿਅਮ ਆ ਉਹ ਵੇਖਿਆ ਜਾ ਰਿਹਾ ਹੈ। ਮੈਨੇਜਮੈਂਟ ਲੇਅਰਸ ਨੂੰ ਐਲੀਮੀਨੇਟ ਕਰਕੇ ਤੇ ਕਹਿੰਦੇ ਵੀ ਸਪੈਂਡਿੰਗ ਆ ਉਸ ਨੂੰ ਰੀਡਾਇਰੈਕਟ ਕੀਤਾ ਜਾਵੇਗਾ। ਸੋ ਇਹ ਸਟ੍ਰੈਟਜੀ ਦੇ ਨਾਲ ਕੀ ਮੇਸਿਸ ਸਰਵਾਈਵ ਕਰ ਸਕਣਗੇ ਲੌਂਗ ਰਨ ਦੇ ਲਈ, ਇਹ ਜਿਹੜਾ ਆ ਉਹ ਦੇਖਣ ਵਾਲੀ ਗੱਲ ਹੋਊਗੀ। ਪਰ ਓਵਰਆਲ ਜਿਹੜਾ ਹਾਲਾਤ ਮਾੜੇ ਹੀ ਜਿਹੜੇ ਉਹ ਨਜ਼ਰ ਆ ਰਹੇ ਆ। ਤੇ ਜੇ ਮਾਰਕੀਟਸ ਦੀ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ ਮੋੜ ਥੋੜੀ ਜਿਹੀ ਇਸਨੇ ਵਾਪਸੀ ਕੀਤੀ ਆ, 202 ਪੁਆਇੰਟ ਵੱਧ ਕੇ 37,469 ਦੇ ਉੱਤੇ ਬੰਦ ਹੋਇਆ। S&P
42 ਪੁਆਇੰਟ ਵੱਧ ਕੇ 4781 ਤੇ। ਨੈਸਡੈਕ 200 ਪੁਆਇੰਟ ਵੱਧ ਕੇ 15056 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2025 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ। 10 ਈਅਰ ਯੀਲਡ 4.16%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 41,276, ਇਥੀਰੀਅਮ 2461 US$ ਦੇ ਬਰਾਬਰ ਚੱਲ ਰਿਹਾ। ਜਾਂਦੇ ਜਾਂਦੇ ਦੱਸਦੇ ਆਈਏ ਵੀ ਸੈਨ ਫਰਾਂਸਿਸਕੋ ਦਾ ਇੱਕ ਸਭ ਤੋਂ ਵੱਡਾ ਜਿਹੜਾ ਮਾਲ ਵੈਸਟਫੀਲਡ ਮਾਲ ਹੈਗਾ ਆ, ਉਹਦੀ ਜਿਹੜੀ ਵੈਲਿਊ ਆ ਉਹ $1 ਬਿਲੀਅਨ ਘਟ ਗਈ ਹੈਗੀ ਆ। 2016 ਤੋਂ ਲੈ ਕੇ ਹੁਣ ਤੱਕ $910 ਮਿਲੀਅਨ ਦੇ ਕਰੀਬ ਉਹਦੀ ਜਿਹੜੀ ਵੈਲਿਊ ਆ ਇਹ ਘਟੀ ਆ। ਮਾਰਨਿੰਗ ਸਟਾਰ ਕ੍ਰੈਡਿਟ ਐਨਾਲਿਟਿਕਸ ਨੇ ਦੱਸਿਆ ਹੈਗਾ 1.45 ਮਿਲੀਅਨ ਸਕੁਅਰ ਫੁੱਟ ਦੀ ਪ੍ਰਾਪਰਟੀ ਆ। ਇਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਟੋਰ ਆ, ਜਿੱਦਾਂ ਨੌਰਥਸਟਾਰਮ, ਹੋਰ ਮੇਜਰ ਜਿਹੜੇ ਸਟੋਰ ਮੈਂ ਤੁਹਾਨੂੰ ਦੱਸਿਆ ਉਹ ਬੰਦ ਹੋ ਗਏ ਆ। ਸੋ ਇਦਾਂ ਦਾ ਜਿਹੜਾ ਹਾਲ ਆ ਉਹ ਕਮਰਸ਼ੀਅਲ ਰੀਅਲ ਸਟੇਟ ਦਾ ਹੋ ਰਿਹਾ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 6 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 25 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।